ਸੱਪ ਨੂੰ ਸੱਪ ਲੜੇ ਤੇ ਵਿਸ ਕਿਨੂੰ ਚੜੇ। ਅੱਬਾ ਅੱਬਾ ਕਹਿੰਦੇ ਸਾਂ ਹਾਂਜੀ ਤੇ ਸਦਾ ਸੁਖੀ ਰਹਿੰਦੇ ਸਾਂ। ਹਾਂਜੀ ਤੇ ਅੱਬਾ ਅੱਬਾ ਕੁਹਾਇਆ ਤੇ ਹਾਂਜੀ। ਡਾਢਾ ਦੁੱਖ ਪਾਇਆ। ਜਦੋਂ ਬੰਦੇ ਦੀ ਜ਼ਿੰਮੇਵਾਰੀ ਕੋਨੀ ਨਾ ਹੁੰਦੀ ਹਾਂਜੀ ਤੇ ਕਮਾਉਣ ਵਾਲਾ ਕੋਈ ਹੁੰਦਾ ਹੈ ਸਰ ਤੇ ਖਾਣ ਵਾਲੇ ਅਸੀਂ ਹੁੰਦੇ ਆ। ਉਦੋਂ ਮਤਲਬ ਇਹ ਹੈ ਕਿ ਸਾਨੂੰ ਕੋਈ ਫਿਕਰ ਨਹੀਂ, ਫਾਕਾ ਨਹੀਂ ਹੁੰਦਾ। ਹਾਂਜੀ ਵੇਖੋ ਜੀ, ਜਦੋਂ ਕੱਖ ਹਿਲਾਣਾ ਨਹੀਂ ਪੈਣਾ, ਕੱਖ ਭੰਨ ਕੇ ਦੋਹਰਾ ਨਹੀਂ ਕਰਨਾ ਤੇ ਰੋਟੀ ਵੀ ਵੇਲੇ ਸਿਰ ਲੱਭ ਜਾਣੀ ਏ। ਤੇ ਜੇ ਕੋਈ ਛੋਟੀ ਮੋਟੀ ਲੋੜ ਹੋਣੀ ਏ ਤੇ ਪੈਸੇ ਰੋ ਕੇ ਮੰਗ ਲੈਣੇ ਨੇ। ਪਹਿਲਾਂ ਹੱਸ ਕੇ ਮੰਗਣੇ ਨੇ, ਜੇ ਨਾ ਦੇਣ ਤੇ ਰੋ ਕੇ ਮੰਗ ਲੈਣੇ ਨੇ। ਤੇ ਮਾਪਿਆਂ ਨੇ ਦੇਣੇ ਹੀ ਦੇਣੇ ਨੇ ਵੀ ਸਾਡੇ ਹੇਜਲੇ ਪੁੱਤਰ ਤੇ ਲਾਡਲੇ ਪੁੱਤਰ ਨਾਰਾਜ਼ ਨਾ ਹੋ ਜਾਣ। ਬਾਬਾ ਵੀ ਗਰਮ ਤੇ ਬਾਬੇ ਦੀਆਂ ਗੋਲੀਆਂ ਵੀ ਗਰਮ। ਜਿਹੜਾ ਨਾ ਬੰਦੇ ਦਾ ਸੁਭਾਅ, ਉਹਦਾ ਜਿਹੜਾ ਮਾਹੌਲ ਹੈ ਨਾ ਜੀ, ਉਹਦਾ ਆਲਾ ਦੁਆਲਾ ਜੋ ਕੁਝ ਉਹਨੂੰ ਦਿੰਦਾ ਨਾ, ਉਹਦੀ ਵਜ੍ਹਾ ਨਾਲ ਉਹਦਾ ਮਾਹੌਲ ਤੇ ਉਹਦਾ ਸੁਭਾਅ ਜਿਹੜਾ ਬਣਦਾ, ਉਹਦੀ ਉਸਾਰੀ ਹੁੰਦੀ ਏ। ਉਹਦੇ 'ਚ ਜਿਹੜਾ ਵਿਗਾੜ ਵੀ ਹੁੰਦਾ ਹੈ ਜੀ, ਉਹ ਉਸ ਵਸੇਬ ਦਾ ਦਿੱਤਾ ਹੋਇਆ ਹੁੰਦਾ। ਮਰਦ ਮਿਲੇ ਤੇ ਦਰਦ ਨਾ ਛੋੜੇ, ਔਗਣ ਦੇ ਗੁਣ ਕਰਦਾ ਤੇ ਕਾਮਲ ਲੋਗ ਮੁਹੰਮਦ ਬਖਸ਼ਾ ਲਾਲ ਬਨਾਨ ਪੱਥਰ ਦਾ। ਬਾਬਰ ਨੂਆਂ ਸੇੜੀਆਂ, ਅੱਛਾ ਅੱਛਾ ਅੱਛਾ। ਕੁਝ ਟਿੰਨਾ ਤੇ ਕੁਝ ਅਰੇੜੀਆਂ। ਵੇਖੋ ਨਾ, ਕਿਤੇ ਆਂਦੇ ਨੇ ਵਰ ਲੱਭੇ ਤੇ ਘਰ ਨਹੀਂ ਲੱਭਦਾ, ਘਰ ਲੱਭੇ ਤੇ ਵਰ ਨਹੀਂ ਲੱਭਦਾ। ਅੱਕ ਨਾਲ ਮਾਖੀ ਨਹੀਂ ਲੱਗਦੀ। ਸ਼ਹਿਦ ਦੀਆਂ ਮੱਖੀਆਂ ਹਾਲਾਂ ਫੁੱਲ ਤੇ ਅੱਕ ਨੂੰ ਵੀ ਲੱਗਦੇ ਨੇ, ਲੇਕਿਨ ਅੱਕ ਦੇ ਫੁੱਲ ਦਾ ਰਸ ਕਦੀ ਮਾਖੀ ਨਹੀਂ ਚੂਸੇਗੀ, ਕਿਉਂਕਿ ਉਹਨੂੰ ਪਤਾ ਕਿ ਇਹਦਾ ਰਸ ਵੀ ਕੌੜਾ ਹੈ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਭਈ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਤਮਾਮ ਤਰ ਨੋਟੀਫਿਕੇਸ਼ਨਸ ਤੁਹਾਨੂੰ ਬਰ ਵਕਤ ਮਿਲ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਵਿੱਚ, ਪੰਜਾਬੀ ਹਲਕਿਆਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟਸ ਵੀ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਸਾਡੇ ਇੱਕ ਪਰਮਾਨੈਂਟ ਵਿਊਅਰ ਨੇ, ਸਾਡੇ ਬੜੇ ਹੀ ਪਿਆਰੇ, ਬੜੇ ਉੱਗੇ ਤੇ ਨਿੱਘੇ ਸੱਜਣ, ਸਾਡੇ ਮਿੱਤਰ ਆਸਨ ਹਮੀਦ ਉਹਨਾਂ ਦਾ ਨਾਂ ਹੈ। ਅਮਰੀਕਾ ਦੀ ਰਿਆਸਤ ਪੈਨਸਲਵੇਨੀਆ ਦੇ ਵਿੱਚ ਮੁਕੀਮ ਨੇ ਤੇ ਸਾਡੇ ਪ੍ਰੋਗਰਾਮਸ ਬੜੇ ਸ਼ੌਕ ਦੇ ਨਾਲ ਵੇਖਦੇ ਨੇ। ਉਹਨਾਂ ਸਾਨੂੰ ਇੱਕ ਵੀਡੀਓ ਭਿਜਵਾਈ ਹੈ, ਇਹ ਵੀਡੀਓ ਪਹਿਲੇ ਤੁਸੀਂ ਦੇਖੋ ਤੇ ਇਸ ਤੋਂ ਬਾਅਦ ਤੁਹਾਡੇ ਨਾਲ ਗੱਲਬਾत ਕਰਨੇ ਆ। अस्सलाम वालेकुम जावेद भाई जी। जावेद भाई की हाल चाल है? ठीक ठाक हो? तबीयत कैसे? मिजाज अच्छे हैं जनाब? मेरा नाम एहसन हमीद है जनाब। मैं अमेरिका की रियासत पेनसिल्वेनिया की कैपिटल हैरिसबर्ग तो तुहाडे नाल मुखातिब हां जनाब। मैं तुहाडा प्रोग्राम जनाब बड़े शौक नाल देखना वा। तुसीं पंजाबी ज़बान दे नाल बड़ा अच्छा काम कर रहे हो, ਉਹਦੀ ਜ਼ਬਾਨ ਦੀ ਤਰਵੀਜ ਲਈ ਬੜਾ ਅੱਛਾ ਕੰਮ ਕਰਦੇ ਪਏ ਹੋ ਅਤੇ ਤੁਸੀਂ ਔਰ ਬਜ਼ੁਰਗਾਂ ਦਾ, ਤੁਹਾਡੇ ਦੋਵਾਂ ਦਾ ਕੰਮ ਬੜਾ ਬਿਹਤਰੀਨ ਹੈ। ਤੁਸੀਂ ਪੰਜਾਬੀ ਜ਼ੁਬਾਨ ਦੀ ਪ੍ਰਮੋਸ਼ਨ ਲਈ ਬਹੁਤ ਜ਼ਿਆਦਾ ਅੱਛਾ ਕੰਮ ਕਰਦੇ ਪਏ ਹੋ। ਬਾਬਾ ਨਿਜ਼ਾਮਦੀਨ ਤੋਂ ਬਾਅਦ ਤੁਹਾਡਾ ਵਾਹਦ ਪ੍ਰੋਗਰਾਮ ਹੈ ਜਿਹੜਾ ਇੱਕ ਹਮਜਹਤ ਪ੍ਰੋਗਰਾਮ ਹੈ, ਜਿਹੜਾ ਪੰਜਾਬੀ ਦੇ ਸਾਰੇ ਪਹਿਲੂਆਂ ਨੂੰ ਕਵਰ ਕਰਦਾ, ਜਿਹਦੇ ਤੁਸੀਂ ਅਖਾਣ ਵੀ ਕਰਦੇ ਹੋ, ਵਾਕਿਆਤ ਵੀ ਸੁਣਾਉਂਦੇ ਹੋ, ਹਿਸਟਰੀ ਵੀ ਦੱਸਦੇ ਹੋ, ਤਾਰੀਖ ਵੀ ਦੱਸਦੇ ਹੋ, ਅਖਾਨਾਂ ਦੀ ਵੀ, ਵੈਸੇ ਵੀ ਹਿਸਟਰੀ ਦਾ, ਅਖਾਣ ਦੀ ਤਾਰੀਖ ਵੀ ਦੱਸਦੇ ਹੋ।
ਔਰ ਤੁਸੀਂ ਪੰਜਾਬ ਦੀ ਰਹਿਤਲ ਬਹਿਤਲ ਹਰ ਚੀਜ਼ ਨੂੰ ਤੁਸੀਂ ਬੜੀ ਅੱਛੀ ਤਰ੍ਹਾਂ ਕਵਰ ਕਰਦੇ ਹੋ ਆਪਣੇ ਪ੍ਰੋਗਰਾਮ ਦੇ ਵਿੱਚ, ਅਤੇ ਅੱਲਾਹ ਤਾਲਾ ਤੁਹਾਨੂੰ ਦੋਵਾਂ ਨੂੰ ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਅਤਾ ਫਰਮਾਏ, ਔਰ ਤੁਸੀਂ ਇਸੇ ਤਰ੍ਹਾਂ ਪੰਜਾਬੀ ਜ਼ੁਬਾਨ ਦੇ ਨਾਲ ਪੰਜਾਬੀ ਜ਼ੁਬਾਨ ਲਈ ਕੰਮ ਕਰਦੇ ਰਹੋ। ਅਤੇ ਜਨਾਬ ਮੇਰਾ ਵੀ ਇੱਕ ਛੋਟਾ ਜਿਹਾ ਖਾਨ ਹੈ ਤੁਹਾਡੇ ਲਈ, ਉਹ ਇਹ ਵੀ ਜੀ ਕਿ ਸਾਡੇ ਪੰਜਾਬੀ 'ਚ ਕਹਿੰਦੇ ਨੇ ਜੀ ਕਿ ਆਪਣਾ ਸੱਪ ਨੂੰ ਸੱਪ ਲੜੇ ਅਤੇ ਵਿਸ ਕਿਹਨੂੰ ਚੜ੍ਹੇ, ਅਤੇ ਇਹਦਾ ਕਾਇੰਡਲੀ ਤੁਸੀਂ ਤਰਜਮਾ ਕਰਕੇ ਦੱਸੋ ਸਾਨੂੰ, ਅਤੇ ਬੜੀ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ। ਔਰ ਅਹਿਸਾਨ ਬਾਜਵਾ ਸਾਹਿਬ ਬਾਬਾ ਜੀ ਨੂੰ ਮੇਰਾ ਬਹੁਤ ਬਹੁਤ ਸਲਾਮ ਦੇਣਾ, ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਅਤਾ ਫਰਮਾਏ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਨਵਾਜ਼ਿਸ਼ ਜੀ। ਅਸਲਾਮ ਵਾਲੇਕੁਮ ਜੀ। ਸਾਹਿਬੋ, ਤੁਸਾਂ ਜਨਾਬ ਆਸਨ ਹਮੀਦ ਦੀ ਵੀਡੀਓ ਮੁਲਾਹਜ਼ਾ ਕੀਤੀ। ਅਸੀਂ ਬੜੇ ਹੀ ਮਸ਼ਕੂਰ ਹਾਂ ਉਹਨਾਂ ਦੇ ਇਰਸ਼ਾਦਾਤ ਦੇ ਜਿਹੜੇ ਉਹਨਾਂ ਸਾਡੇ ਬਾਰੇ ਫਰਮਾਏ। ਸਾਹਿਬੋ, ਇੱਕ ਅਖਾਨ ਦੀ ਵੀ ਉਹਨਾਂ ਨੇ ਮੰਗ ਕੀਤੀ ਹੈ। ਅਖਾਨ ਇਸ ਤਰ੍ਹਾਂ ਹੈ ਵੀ ਸੱਪ ਨੂੰ ਸੱਪ ਲੜੇ ਅਤੇ ਵਿਸ ਕਿਹਨੂੰ ਚੜ੍ਹੇ। ਪੰਜਾਬੀ ਦਾ ਬੜਾ ਆਮ ਅਖਾਨ ਹੈ। ਉਹਨਾਂ ਸਾਨੂੰ ਹੁਕਮ ਦਿੱਤਾ ਹੈ ਕਿ ਇਹਦਾ ਤਰਜਮਾ ਵੀ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ। ਪਿਆਰਿਓ, ਇਸ ਅਖਾਨ ਦਾ ਤਰਜਮਾ ਅਸੀਂ ਆਪਣੀ ਇੱਕ ਵੀਡੀਓ ਦੇ ਵਿੱਚ ਬਿਆਨ ਕਰ ਚੁੱਕੇ ਹਾਂ ਆਲਰੈਡੀ। ਸਾਡੇ ਮਿੱਤਰ ਸਾਨੂੰ ਬਹੁਤ ਸਾਰੇ ਅਜਿਹੇ ਅਖਾਨ ਭਿਜਵਾਉਂਦੇ ਨੇ ਜਿਹੜੇ ਅਸੀਂ ਤੁਹਾਡੇ ਹਜ਼ੂਰ ਬਿਆਨ ਕਰ ਚੁੱਕੇ ਹੋਏ ਹਾਂ। ਅਸੀਂ ਅਲਹਮਦੁਲਿਲਾ ਅੱਜ ਤੁਹਾਡੇ ਹਜ਼ੂਰ 128ਵੀਂ ਐਪੀਸੋਡ ਅਖਾਣਾਂ ਦੀ ਪੇਸ਼ ਕਰ ਰਹੇ ਹਾਂ। ਇਹ ਜਿਹੜਾ ਅੱਜ ਤੁਸੀਂ ਸਾਡਾ ਪ੍ਰੋਗਰਾਮ ਦੇਖ ਰਹੇ ਹੋ, ਇਹ ਪੰਜਾਬੀ ਦੇ ਅਖਾਣਾਂ ਦਾ 128ਵਾਂ ਪਾਰਟ ਹੈ। ਅਤੇ ਇੱਕ ਤਾਂ ਸ਼ਫਕਤ ਫਰਮਾਇਆ ਕਰੋ, ਆਪਣੀ ਮਾਂ ਬੋਲੀ ਨਾਲ ਪਿਆਰ ਦਾ ਤੁਸੀਂ ਵਖਾਲਾ ਹਮੇਸ਼ਾ ਕਰਦੇ ਹੀ ਰਹਿੰਦੇ ਹੋ, ਅਤੇ ਸਾਡੇ ਪੁਰਾਣੇ ਫਿਰ ਵਲੋਗਸ ਜਿਹੜੇ ਨੇ ਉਹ ਵੀ ਦੇਖਿਆ ਕਰੋ ਨਾ ਹਜ਼ੂਰ। ਤੁਸੀਂ ਬਹੁਤ ਸਾਰੇ ਅਜਿਹੇ ਅਹਿਕਾਮਾਤ ਦਿੰਦੇ ਹੋ ਸਾਨੂੰ ਜਿਨ੍ਹਾਂ ਦੀ ਤਾਮੀਲ ਅਸੀਂ ਆਲਰੇਡੀ ਕਰ ਚੁੱਕੇ ਹੁੰਦੇ ਹਾਂ। ਇਸ ਵਾਸਤੇ ਮੇਰੀ ਇਹ ਵੀ ਗੁਜ਼ਾਰਿਸ਼ ਹੈ ਤੁਹਾਡੇ ਹਜ਼ੂਰ ਕਿ ਸਾਡੇ ਪਿਛਲੇ ਵਲੋਗਸ ਜਿਹੜੇ ਨੇ ਉਹਨਾਂ ਨੂੰ ਵੀ ਝਾਤੀ ਮਾਰਦੇ ਰਿਹਾ ਕਰੋ। ਬਾਕੀ ਇਖਤਸਾਰ ਦੇ ਨਾਲ ਮੈਂ ਤੁਹਾਡੇ ਹਜ਼ੂਰ ਬਿਆਨ ਵੀ ਕਰ ਦਿੰਦਾ। ਜਨਾਬ ਆਸਨ ਹਮੀਦ ਸਾਹਿਬ ਨੇ ਜਿਹੜਾ ਅਖਾਨ ਭੇਜਿਆ ਹੈ, ਅਖਾਨ ਇਸ ਤਰ੍ਹਾਂ ਵੀ ਸੱਪ ਨੂੰ ਸੱਪ ਲੜੇ ਅਤੇ ਵਿਸ ਕਿਹਨੂੰ ਚੜ੍ਹੇ। ਪਿਆਰਿਓ, ਦੋ ਇੱਕੋ ਜਿਹੇ ਜ਼ੋਰ ਵਾਲੇ, ਇੱਕੋ ਜਿਹੇ ਇਖਤਿਆਰ ਵਾਲੇ ਆਪਸ ਦੇ ਵਿੱਚ ਜਦੋਂ ਲੜ ਪੈਂਦੇ ਨੇ, ਯਾਨੀ ਦੋ ਅਜਿਹੇ ਤਾਕਤਵਰ ਲੋਕ, ਜ਼ੋਰਾਵਰ ਲੋਕ, ਕਿਸੇ ਵਜ੍ਹਾ ਤੋਂ ਜਦੋਂ ਉਹਨਾਂ ਦੇ ਵਿੱਚ ਕੋਈ ਤਨਾਜ਼ਾ ਸ਼ੁਰੂ ਹੋ ਜਾਂਦਾ ਹੈ ਔਰ ਫਿਰ ਉਹ ਤੂਲ ਫੜ ਜਾਂਦਾ ਹੈ, ਲੜਾਈ ਲੰਮੀ ਹੁੰਦੀ ਜਾਂਦੀ ਹੈ। ਲੇਕਿਨ ਚੂੰਕਿ ਦੋਵਾਂ ਦੇ ਵਸਾਇਲ, ਦੋਵਾਂ ਦੀ ਤਾਕਤ, ਦੋਵਾਂ ਦਾ ਜ਼ੋਰ, ਦੋਵਾਂ ਦੇ ਇਖਤਿਆਰਾਤ ਤਕਰੀਬਨ ਇੱਕੋ ਜਿਹੇ ਹੁੰਦੇ ਨੇ ਅਤੇ ਦੋਵਾਂ ਦੇ ਵਿੱਚੋਂ ਜ਼ੇਰ ਕੋਈ ਵੀ ਨਹੀਂ ਹੋ ਰਿਹਾ ਹੁੰਦਾ। ਲੰਮੀ ਲੜਾਈ ਵੀ ਹੋ ਜਾਂਦੀ ਹੈ ਲੇਕਿਨ ਢਹਿ ਦੋਵਾਂ ਦੇ ਵਿੱਚੋਂ ਕਿਸੇ ਇੱਕ ਦੀ ਵੀ ਨਹੀਂ ਹੁੰਦੀ, ਮਤਲਬ ਜੋੜ ਬਰਾਬਰ ਦਾ ਹੀ ਰਹਿੰਦਾ ਹੈ। ਅਤੇ ਵਿਸ ਕਿਹਨੂੰ ਚੜ੍ਹੇ, ਯਾਨੀ ਸੱਪ ਨੂੰ ਸੱਪ ਲੜ ਗਿਆ। ਇੱਕ ਸੱਪ ਵੀ ਜ਼ਹਿਰੀਲਾ ਸੀ, ਦੂਜਾ ਵੀ ਜ਼ਹਿਰੀਲਾ ਸੀ। ਉਹਨੇ ਉਹਨੂੰ ਡੰਗ ਮਾਰਿਆ, ਉਹਨੇ ਉਹਨੂੰ ਮਾਰਿਆ, ਦੋਵਾਂ ਦਾ ਜ਼ਹਿਰ ਹੀ ਇੱਕ ਦੂਜੇ 'ਚ ਮੁੰਤਕਿਲ ਹੋਇਆ। ਆਲਰੇਡੀ ਉਹ ਅੱਗੇ ਹੀ ਜ਼ਹਿਰੀਲੇ ਤੇ ਹੈ ਹੀ ਸਨ ਪਹਿਲੋਂ ਹੀ। ਅਤੇ ਵਿਸ ਦਾ ਮਤਲਬ ਹੁੰਦਾ ਹੈ ਜ਼ਹਿਰ ਦਾ ਅਸਰ ਜਿਹੜਾ ਚੜ੍ਹ ਜਾਂਦਾ ਹੈ। ਉਹ ਜ਼ਹਿਰੀਲੇ ਅਸਰਾਤ ਦੋਵਾਂ ਦੇ ਵਿੱਚੋਂ ਦੋ ਸੱਪ ਜੋ ਇੱਕ ਦੂਜੇ ਨੂੰ ਲੜਨ ਤਾਂ ਕਿਸੇ 'ਤੇ ਵੀ ਰੂਨਮਾ ਨਹੀਂ ਹੁੰਦੇ, ਵੇਖਣ ਨੂੰ ਨਹੀਂ ਫਿਰ ਲੱਭਦੇ। ਇਹੋ ਗੱਲ ਇਸ ਅਖਾਨ 'ਚ ਦੱਸੀ ਗਈ ਹੋਈ ਹੈ ਭਈ ਜੋ ਦੋ ਇੱਕੋ ਜਿਹੀ ਤਾਕਤ ਦੇ ਦੋ ਫਰੀਕੈਨ, ਦੋ ਮਰਦ ਜਾਂ ਜ਼ਿਆਦਾ ਅਫਰਾਦ ਦਾ ਜਿੱਥੇ ਦੋ ਆਪਸ ਵਿੱਚ ਲੜ ਪੈਣ ਤੇ ਦੋਵਾਂ 'ਚੋਂ ਕੋਈ ਵੀ ਕਿਸੇ ਦਾ ਕੱਖ ਵੀ ਨਾ ਵਿਗਾੜ ਸਕੇ, ਜੋੜ ਬਰਾਬਰ ਦਾ ਹੀ ਰਵੇ, ਅਤੇ ਅਜਿਹੇ ਮੌਕੇ 'ਤੇ ਫਿਰ ਆਖਦੇ ਨੇ ਭਈ ਇਹਨਾਂ ਦੀ ਲੜਾਈ ਤੇ ਭਾਈ ਇੰਝ ਹੀ ਹੈ ਜਿਵੇਂ ਸੱਪ ਨੂੰ ਸੱਪ ਲੜੇ ਅਤੇ ਵਿਸ ਕਿਹਨੂੰ ਚੜ੍ਹੇ। ਕੋਈ ਵੀ ਦੋਵਾਂ 'ਚੋਂ ਕਿਸੇ ਦਾ ਕੱਖ ਵੀ ਨਹੀਂ ਵਿਗਾੜ ਸਕਿਆ। ਇਹ ਪਿਆਰਿਓ ਇਸ ਅਖਾਨ ਦਾ ਮੁਖਤਸਰ ਜਿਹਾ ਤਰਜਮਾ ਹੈ। ਆਓ ਹੁਣ ਚੱਲੀਏ ਤੁਹਾਡੇ ਭੇਜੇ ਹੋਏ ਬਾਕੀ ਅਖਾਨ ਲੈ ਕੇ ਅਤੇ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਅਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ
अस्सलामुअलैकुम जनाब बाजवा साहब जी बिस्मिल्लाह डॉक्टर साहब खैरी आओ जी की हाल चाल है जी ठीक ठाक हो अल्लाह राजी पाक हो दा खैरां ने एहसान जी ਤੁਹਾਡੀਆਂ ਦੁਆਵਾਂ ਆਪਣੀ ਸੁਣਾਓ ਮਾਸ਼ਾਅੱਲਾ ਸੇ मौजा मौजा चढ़दी कला जनाब है फर्स्ट वाह क्लास जी वाह शुक्र शहनशाह दा हाँ ਅੱਛਾ ਜਨਾਬ ਬਾਜਵਾ ਸਾਹਿਬ ਸਾਡੇ ਇੱਕ ਬੜੇ ਪਿਆਰੇ ਮਿੱਤਰ ਨੇ ਜੀ जी जी ਔਰ ਮੁਸਤਕਿਲ ਸਾਡੇ ਵਿਓਰ ਵੀ ਨੇ ਦੁਬਈ ਮਾਸ਼ਾਅੱਲਾ ਬਸਿਲਸਿਲਾ ਰੁਜ਼ਗਾਰ ਮੁਕੀਮ ਨੇ ਤਾਹਿਰ ਮੁਨੀਰ ਤਾਹਿਰ ਸਾਹਿਬ ਆਪੂ ਲੇਖਕ ਵੀ ਨੇ ਪੱਤਰਕਾਰ ਵੀ ਨੇ ਉਹਨਾਂ ਜਨਾਬ ਅਖਾਨ ਬੜਾ ਹੀ ਸੋਹਣਾ ਭਜਵਾਇਆ ਹੈ ਅਖਾਨ ਇਸ ਤਰ੍ਹਾਂ ਬਾਜਵਾ ਸਾਹਿਬ ਭਈ ਅੱਬਾ ਅੱਬਾ ਕਹਿੰਦੇ ਸਾਂ हाँ जी ਤੇ ਸਦਾ ਸੁਖੀ ਰਹਿੰਦੇ ਸਾਂ हाँ जी ਤੇ ਅੱਬਾ ਅੱਬਾ ਕੁਹਾਇਆ ਹਾਂਜੀ। ਤੇ ਡਾਢਾ ਦੁੱਖ ਪਾਇਆ हाँ जी इस अखान दे विच ना जेड़ा उन्हां भेजिया दस्सिया गया भी जदों बंदे दी जिम्मेदारी कोनी ना हुंदी ਹਾਂਜੀ ते कमाण वाला कोई हुंदा है ਸਰ ते खाण वाले ਅਸੀਂ ਹੁੰਨੇ ਆ ਆਹਾ ਹਾ ਉਦੋਂ ਮਤਲਬ ਇਹ ਹੈ ਕਿ ਸਾਨੂੰ ਕੋਈ ਫਿਕਰ ਨਹੀਂ ਫਾਕਾ ਨਹੀਂ ਹੁੰਦਾ ਹਾਂਜੀ ਵੇਖੋ ਜੀ ਜਦੋਂ ਕੱਖ ਹਲਾਣਾ ਨਹੀਂ ਪੈਣਾ ਕੱਖ ਭੰਨ ਕੇ ਦੋਹਰਾ ਨਹੀਂ ਕਰਨਾ ਤੇ ਰੋਟੀ ਵੀ ਵੇਲੇ ਸਿਰ ਲੱਭ ਜਾਣੀ ਏ ਤੇ ਜੇ ਕੋਈ ਛੋਟੀ ਮੋਟੀ ਲੋੜ ਹੋਣੀ ਏ ਤੇ ਪੈਸੇ ਰੋ ਕੇ ਮੰਗ ਲੈਣੇ ਨੇ ਪਹਿਲਾਂ ਹੱਸ ਕੇ ਮੰਗਣੇ ਨੇ ਜੇ ਨਾ ਦੇਣ ਤੇ ਰੋ ਕੇ ਮੰਗ ਲੈਣੇ ਨੇ ਵਾਹ ਵਾਹ ਤੇ ਮਾਪਿਆਂ ਨੇ ਦੇਣੇ ਹੀ ਦੇਣੇ ਨੇ ਵੀ ਸਾਡੇ ਹੇਜਲੇ ਪੁੱਤਰ ਤੇ ਲਾਡਲੇ ਪੁੱਤਰ ਨਾਰਾਜ਼ ਨਾ ਹੋ ਜਾਣ ਤੇ ਫਿਰ ਜਦੋਂ ਬੰਦਾ ਵੱਡਾ ਹੁੰਦਾ ਹੈ ਤੇ ਜਦੋਂ ਮਤਲਬ ਉਹਦਾ ਵਿਆਹ ਹੋ ਜਾਂਦਾ ਹੈ ਤੇ ਜ਼ਾਹਰ ਉਹ ਫਿਰ ਉਹ ਜਿਹੜੀ ਦੁਨੀਆ ਦੀ ਜਿੱਲਣ ਹੈ ਨਾ ਉਹਦੇ 'ਚ ਫਸ ਜਾਂਦਾ ਹੈ ਹਾਂ ਉਹਦੇ ਜਦੋਂ ਫਸਦਾ ਤੇ ਪਹਿਲਾਂ ਬੀਵੀ ਆਈ ਫਿਰ ਉਹਦੀਆਂ ਵੀ ਲੋੜਾਂ ਨੇ ਹਾਂਜੀ ਫਿਰ ਉਹਦੇ 'ਚੋਂ ਔਲਾਦ ਹੋਈ ਤੇ ਅੱਗੋਂ ਅੱਬਾ ਜੀ ਕਹਿਣ ਵਾਲੇ ਮਤਲਬ ਇਹ ਜੰਮ ਪਏ ਉਦੋਂ ਤੇ ਆਪ ਅੱਬਾ ਜੀ ਕਹਿੰਦੇ ਸਾਂ ਕੋਈ ਫਿਕਰ ਨਹੀਂ ਸੀ ਕੋਈ ਫਾਕਾ ਨਹੀਂ ਸੀ ਹੁਣ ਉਹ ਜਿਹੜੀਆਂ ਤੁਸੀਂ ਲੋੜਾਂ ਉਹਨਾਂ ਕੋਲ ਲੈ ਕੇ ਪੈਸੀਆਂ ਪੂਰੀਆਂ ਕਰਦੀ ਸੋ ਹੁਣ ਤੁਹਾਨੂੰ ਆਪ ਪੂਰੀਆਂ ਉਹਨਾਂ ਦੀਆਂ ਕਰਨੀਆਂ ਪੈਣੀਆਂ ਵਾਹ ਹਾਂਜੀ ਇਸ ਤਰ੍ਹਾਂ ਹੀ ਬਿਲਕੁਲ। ਉਹਦੇ 'ਚ ਫਿਰ 100 ਫਿਕਰ 100 ਸਿਆਪੇ ਵਾਧੇ ਘਾਟੇ ਮਤਲਬ ਫਲਾਣੇ ਰਿਸ਼ਤੇਦਾਰ ਦੇ ਜਾਣਾ ਫਲਾਣੇ ਮਾਮਿਆਂ ਨੂੰ ਆਹ ਤਕਲੀਫ ਹੈ ਉਹਦਾ ਜੀ ਫੌਤ ਹੋ ਗਿਆ ਹੀ ਕਿਸੇ ਦਾ ਵਿਆਹ ਕਿਸੇ ਦਾ ਮਰਨਾ ਕਿਸੇ ਦਾ ਪਰਨਾ ਉਹ ਸਾਰੇ ਫਿਰ ਪੂਰੇ ਕਰਨੇ ਪੈਂਦੇ ਨੇ ਤੇ ਉਦੋਂ ਫਿਰ ਬੰਦੇ ਨੂੰ ਸਮਝ ਲੱਗਦੀ ਏ ਵੀ ਜਦੋਂ ਮੈਂ ਅੱਬਾ ਕਹਿੰਦਾ ਸਾਂ ਉਹ ਹੀ ਵੇਲਾ ਸੌਖਾ ਸੀ ਹਾਂਜੀ ਵਾਹ ਵਾਹ ਤੇ ਹੁਣ ਤੇ ਜਦੋਂ ਦੇ ਆਪ ਅੱਬਾ ਜੀ ਬਣੇ ਆ ਮੁਸੀਬਤ ਨੂੰ ਹੀ ਫੜੇ ਗਏ ਵਾਹ ਵਾਹ ਲਓ ਜੀ ਸਾਹਿਬੋ ਵੇਖੋ ਤਾਹਿਰ ਮੁਨੀਰ ਤਾਹਿਰ ਸਾਹਿਬ ਸਾਡੇ ਬੜੇ ਪਿਆਰੇ ਬੇਲੀ ਨੇ ਕਿੰਨਾ ਉਹਨਾਂ ਨੇ ਮੱਤ ਭਰਿਆ ਅਖਾਨ ਭਿਜਵਾਇਆ ਇਹ ਸਾਡੇ ਵਸੇਬ ਦੀ ਸਾਡੀ ਰਵਾਇਤ ਸਾਡੀਆਂ ਰੀਤਾਂ ਦਾ ਇੱਕ ਸਿੰਬਲ ਵੀ ਹੈ ਇਹ ਅਖਾਨ ਜਿਹੜਾ ਤੁਸੀਂ ਦੇਖੋ ਨਾ ਬਾਜਵਾ ਸਾਹਿਬ ਨੇ ਬੜੀ ਪਿਆਰੀ ਇਹਦੀ ਵੰਡ ਕੀਤੀ ਜਦੋਂ ਅਸੀਂ ਛੋਟੇ ਹੁੰਨੇ ਆ ਤੇ ਸਾਰੇ ਘਰ ਦੀ ਪੰਜਾਲੀ ਸਾਡੇ ਬਜ਼ੁਰਗਾਂ ਨੇ ਵਾਲਦੈਨ ਜਿਹੜੇ ਨੇ ਸਾਡੇ ਬਿਲਖਸੂਸ ਸਾਡਾ ਚੂੰਕਿ ਨਰ ਸ਼ਾਹੀ ਵਸੇਬ ਮਰਦੀ ਇੱਥੇ ਕਮਾਉਂਦੇ ਨੇ ਜ਼ਿਆਦਾ ਖਵਾਤੀਨ ਤੇ ਘਰੇਲੂ ਕੰਮ ਸ਼ਮ ਕਰਦੀਆਂ ਨੇ ਘਰੋਕੇ ਕੰਮ ਤੇ ਸਾਰੀ ਕਮਾਈ ਦਾ ਜ਼ਰੀਆ ਸਾਰਾ ਨਸ ਭੱਜ ਸਾਰੀ ਆਮਦਨੀ ਕਮਾ ਕੇ ਲਿਆਉਣਾ ਉਹ ਮਰਦ ਦੇ ਜ਼ਿੰਮੇ ਹੁੰਦਾ ਔਰ ਉਹਦੀ ਹੀ ਜ਼ਿੰਮੇਦਾਰੀ ਹੁੰਦੀ ਹੈ ਫਿਰ ਦੇਖੋ ਤੁਸੀਂ ਕਿੰਨੀ ਵੱਡੀ ਗੱਲ ਬਾਜਵਾ ਸਾਹਿਬ ਇਹ ਕੀਤੀ ਵੀ ਜਿਹੜਾ ਮਿਲਣ ਵਰਤਨ ਹੁੰਦਾ ਪੂਰੇ ਵਸੇਬ ਦਾ ਵੀ ਤੇ ਪੂਰੇ ਟੱਬਰ ਖਾਨਦਾਨ ਦਾ ਵੀ ਪਰਿਵਾਰ ਵਿੱਚ ਵੀ ਕਿਤੇ ਕੋਈ ਮਰ ਗਿਆ ਕਿਤੇ ਕਿਸੇ ਦੀ ਖੁਸ਼ੀ 'ਚ ਰਲਣਾ ਤੇ ਬੱਚਿਆਂ ਦੀ ਜ਼ਿੰਮੇਦਾਰੀ ਨਹੀਂ ਹੁੰਦੀ ਉਹ ਬਜ਼ੁਰਗ ਸਿਰ ਤੇ ਜਿਉਂਦੇ ਹੋਣ ਅੱਲਾਹ ਪਾਕ ਉਹਨਾਂ ਨੂੰ ਸਲਾਮਤ ਰੱਖੇ ਬੱਚੇ ਸਿਰਫ ਖੇਡਦੇ ਮੱਲਦੇ ਨੇ ਤੇ ਡਿਮਾਂਡਾਂ ਫਰਮਾਇਸ਼ਾਂ ਕਰਦੇ ਨੇ ਜੋ ਮੂੰਹ ਮੰਗਦੇ ਨੇ ਲਾਡਲੇ ਜੋ ਹੁੰਦੇ ਨੇ ਔਲਾਦ ਵੀ ਮੰਗ ਕੇ ਲਈ ਹੁੰਦੀ ਹੈ ਅੱਲਾਹ ਪਾਕ ਕੋਲੋਂ ਤੇ ਮੁਰਾਦਾਂ ਮੰਨੀਆਂ ਹੁੰਦੀਆਂ ਨੇ ਇਸ ਲਈ ਉਹਨਾਂ ਦੀ ਹਰ ਗੱਲ ਪੂਰੀ ਹੁੰਦੀ ਹੈ ਤੇ ਬਾਕੀ तमाम तर ਜ਼ਿੰਮੇਦਾਰੀਆਂ ਖੁਸ਼ੀ ਗਮੀ ਤੇ ਆਉਣਾ ਜਾਣਾ ਕਮਾ ਕੇ ਘਰ ਲਿਆਉਣਾ ਘਰ ਬਣਾਉਣਾ ਉਸਾਰਨਾ ਜੇ ਕੋਈ ਜੋ ਵੀ ਕਾਰੋਬਾਰ ਕਰਦਾ ਕੋਈ ਵਾਹੀ ਵਾਨ ਹੈ ਤੇ ਉਹਦੀ ਜ਼ਿੰਮੇਦਾਰੀ ਹੈ ਪੁੱਤਰਾਂ ਦਾ ਕੋਈ ਕੰਮ ਨਹੀਂ ਪਿਆਰਿਓ ਇਹ ਸਾਰਾ ਜਿਹੜਾ ਆਪ ਜਿਸ ਵੇਲੇ ਫਿਰ ਬੰਦਾ ਬਾਪ ਬਣ ਜਾਂਦਾ ਆਪਣੀ ਸ਼ਾਦੀ ਹੋ ਜਾਂਦੀ ਹੈ ਤੇ ਉਹ ਸਾਰਾ ਜਿਹੜੇ ਅੱਗੇ ਕੰਮ ਕਾਜ ਤੇ ਉਹ ਸਾਰੀ ਜ਼ਿੰਮੇਦਾਰੀ ਉਹ ਸਾਰਾ ਭਾਰ ਫਿਰ ਆਪਣੇ ਮੋਢਿਆਂ ਤੇ ਆ ਪੈਂਦਾ ਤੇ ਫੇਰ ਲੱਗਦਾ ਪਤਾ ਕਿ ਬਜ਼ੁਰਗਾਂ ਦੀਆਂ ਕੀ ਬਰਕਤਾਂ ਸਨ ਤੇ ਉਹ ਕਿੱਡਾ ਵੱਡਾ ਛਤਨਾਰ ਰੁੱਖ ਸੀ ਜਿਹਦੀ ਛਾਵੇਂ ਅਸੀਂ ਬੈਠੇ ਸਾਂ ਉਹ ਕਿੰਨੇ ਸਾਰੇ ਕੰਮ ਸਨ ਜਿਹੜੇ ਸਾਨੂੰ ਪਤਾ ਵੀ ਨਹੀਂ ਸੀ ਹੁੰਦਾ ਤੇ ਸਾਡੇ ਬਜ਼ੁਰਗ ਕਰਦੇ ਸਨ ਇਸ ਖਾਨ ਤੋਂ ਪਿਆਰਿਓ ਇੱਕ ਇਹ ਵੀ ਗੱਲ ਪਤਾ ਲੱਗਦੀ ਹੈ ਜਿਵੇਂ ਘਰ ਦੇ ਵਿੱਚ ਮੁਖਤਾਰ ਕੁੱਲ ਵਾਲਦ ਸਾਹਿਬ ਹੁੰਦੇ ਨੇ ਅੱਬਾ ਜੀ ਹੁੰਦੇ ਨੇ
ਤੇ ਇਸੇ ਤਰ੍ਹਾਂ ਕਿਸੇ ਵੀ ਇਲਾਕੇ ਦਾ ਕੋਈ ਚੌਧਰੀ, ਕੋਈ ਲੰਬੜਦਾਰ, ਕੋਈ ਵੱਡਾ, ਕੋਈ ਹੁਕਮਰਾਨ, ਕੋਈ ਬਾਇਖਤਿਆਰ ਜਿਹੜਾ ਬੰਦਾ ਨਾ ਜੀ, ਦੂਰੋਂ ਤੇ ਵੇਖ ਕੇ ਅਸੀਂ ਉਹਨੂੰ ਬੜਾ ਖੁਸ਼ ਹੁੰਨੇ ਆ ਕਿ ਵੇਖੋ ਜੀ ਇਹ ਕਿੱਡਾ ਚੌਧਰੀ ਹੈ। ਲੇਕਿਨ ਜਦੋਂ ਕੋਲ ਜਾ ਕੇ ਉਹਨੂੰ ਟੋਹ ਕੇ ਵੇਖੀਏ ਨਾ, ਉਹਦਾ ਛੱਪ ਛਪਾ ਦਿਸਦਾ ਬਿਲਕੁਲ, ਇਹਦੇ 'ਚ ਤੇ ਕੋਈ ਸ਼ੱਕ ਹੀ ਨਹੀਂ। ਉਹਦਾ ਟੌਰ ਟੱਪਾ ਸਭ ਨੂੰ ਨਜ਼ਰ ਆਉਂਦਾ ਹੈ। ਲੇਕਿਨ ਜਿੰਨੇ ਉਹ ਕੰਮਾਂ 'ਚ ਖੁੱਭਿਆ ਤੇ ਫਸਿਆ ਹੁੰਦਾ ਨਾ, ਘਰ ਦੇ ਪਿਓ ਵਾਂਗੂ, ਇਹ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ। ਇਹ ਜਦੋਂ ਆਪ ਬੰਦਾ ਆਪਣੇ ਮੋਢਿਆਂ ਤੇ ਕੋਈ ਭਾਰ ਚਾਹੁੰਦਾ ਨਾ, ਤਾਂ ਫੇਰ ਉਹਨੂੰ ਪਤਾ ਲੱਗਦਾ ਕੀ ਭਾ ਪਈ ਗੁਜ਼ਰਦੀ ਹੈ। ਬਾਜਵਾ ਸਾਹਿਬ ਪ੍ਰੋਫੈਸਰ ਚੌਧਰੀ ਸਰਦਾਰ ਗੁੱਜਰ ਸਾਹਿਬ ਰਾਜਨਪੁਰ ਤੋਂ, ਉਹ ਵੀ ਸਾਡੇ ਬੜੇ ਖੈਰ ਖੁਆਹ ਨੇ ਜਨਾਬ, ਤੇ ਸਾਡਾ ਪ੍ਰੋਗਰਾਮ ਵੇਖਦੇ ਨੇ ਬੜੇ ਸ਼ੌਕ ਨਾਲ। ਉਹਨਾਂ ਅਖਾਣ ਭਿਜਵਾਇਆ ਵੀ ਬਾਬਾ ਵੀ ਗਰਮ ਤੇ ਬਾਬੇ ਦੀਆਂ ਗੋਲੀਆਂ ਵੀ ਗਰਮ। ਹਾਂਜੀ, ਇਸ ਅਖਾਣ 'ਚ ਦੱਸਿਆ ਗਿਆ ਕਿ ਵੇਖੋ ਨਾ, ਸੁਭਾਅ ਹੁੰਦੇ ਨੇ ਨਾ ਵੱਖਰੇ ਵੱਖਰੇ, ਤੇ ਜਿਹੜਾ ਨਾ ਬੰਦੇ ਦਾ ਸੁਭਾਅ, ਉਹਦਾ ਜਿਹੜਾ ਮਾਹੌਲ ਹੈ ਨਾ ਜੀ, ਉਹਦਾ ਆਲਾ ਦੁਆਲਾ ਜੋ ਕੁਝ ਉਹਨੂੰ ਦਿੰਦਾ ਨਾ, ਉਹਦੀ ਵਜ੍ਹਾ ਨਾਲ ਉਹਦਾ ਮਾਹੌਲ ਤੇ ਉਹਦਾ ਸੁਭਾਅ ਜਿਹੜਾ ਬਣਦਾ, ਉਹਦੀ ਉਸਾਰੀ ਹੁੰਦੀ ਏ। ਉਹਦੇ 'ਚ ਜਿਹੜਾ ਵਿਗਾੜ ਵੀ ਹੁੰਦਾ ਹੈ ਜੀ, ਉਹ ਉਸ ਵਸੇਬ ਦਾ ਦਿੱਤਾ ਹੋਇਆ ਹੁੰਦਾ। ਵੇਖੋ ਨਾ, ਬੰਦੇ ਦੀ ਆਦਤ ਚੰਗੀ ਨਹੀਂ, ਬੰਦਾ ਅੱਜ ਕੁੜੀਤਣ ਬਹੁਤ ਜ਼ਿਆਦਾ ਹੈ। ਇਹ ਕੁੜੀਤਣ ਦੇ ਪਿੱਛੇ ਉਹ ਥੋੜਾ ਬੋਲਦੀਆਂ ਨੇ ਜਿਹੜੀਆਂ ਸਾਰੀ ਉਮਰ ਉਹ ਭੋਗਦਾ ਰਿਹਾ ਹੈ। ਹਾਂਜੀ, ਬਿਲਕੁਲ ਇਸ ਤਰ੍ਹਾਂ। ਤੇ ਮਤਲਬ ਇਹ ਵੀ ਕਿ ਜਿਹੜੇ ਸੁਭਾਅ, ਜਿਹੜੇ ਜ਼ਬਰਸ਼ਾਹੀ ਜਾਂ ਜਿਹੜੇ ਇਸ ਤਰ੍ਹਾਂ ਦੇ ਧੱਕੇਸ਼ਾਹੀ ਦੇ ਜਿਹੜੇ ਵਸੇਬ ਨੇ, ਉਹਨਾਂ ਦੇ ਅੰਦਰ ਲੋਕਾਂ ਦੀ ਜਿਹੜੀ ਉਸਾਰੀ ਹੈ ਨਾ ਸਰੀਰ ਦੀ ਤੇ ਸੁਭਾਅ ਦੀ ਉਸਾਰੀ, ਉਹ ਇਸ ਤਰ੍ਹਾਂ ਦੀ ਹੁੰਦੀ ਹੈ ਵੀ ਉਹ ਆਨੇ ਨੇ ਜਾਂ ਆਪ ਮਾਰਨੇ ਜਾਂ ਚਿੱਤਰ ਮਾਰਨੇ ਨੇ ਜਾਂ ਚਿੱਤਰ ਖਾਣੇ ਨੇ। ਹਾਂਜੀ, ਹਾਲਾਂਕਿ ਇਹ ਡੰਗਰ ਵਸਤੀ ਦੀ ਗੱਲ ਹੈ, ਇਹ ਡੰਗਰ ਵਸੋਂ ਦੀ ਗੱਲ ਹੈ, ਕਿਉਂਕਿ ਸੰਢਿਆਂ ਦਾ ਵਾਸ, ਡੰਗਰਾਂ ਦਾ ਵਾਸ, ਜੰਗਲ ਦਾ ਵਾਸ, ਕਿ ਉੱਥੇ ਤਗੜਾ ਰਹਿੰਦਾ, ਤਗੜਾ ਬਚਦਾ। ਹਾਂਜੀ, ਤਗੜਸ਼ਾਹੀ ਵਸੇਬ 'ਚ ਹੁੰਦਾ। ਸਾਨੂੰ ਤੇ ਇਨਸਾਨ ਹੁੰਦਿਆਂ ਹੋਇਆਂ ਮਿੱਠੇ ਸੁਭਾਅ ਨਾਲ, ਪਿਆਰ ਨਾਲ, ਮਿੱਠ ਬੋਲੜੇ ਹੋ ਕੇ ਤੇ ਦੂਜੇ ਨਾਲ ਤੁਸੀਂ ਇੰਜ ਬੋਲੋਗੇ ਉਹਦਾ ਦਿਲ ਜਿੱਤ ਲਓ, ਉਹ ਸਦਾ ਲਈ ਤੁਹਾਡਾ ਦਾਸ ਹੋ ਜਾਏ। ਹਾਂਜੀ, ਤੋ ਇੱਥੇ ਉਹ ਜਿਹੜੇ ਲੋਕ ਹੁੰਦੇ ਨੇ ਨਾ ਇਸ ਤਰ੍ਹਾਂ ਵੀ ਜਦੋਂ ਤੁਸੀਂ ਉਹਨਾਂ ਨੂੰ ਮਿਲੋ, ਹਾਂਜੀ, ਤੇ ਉਹਨਾਂ ਨੂੰ ਉਹ ਵੱਢਣ ਹੀ ਪੈ ਜਾਣ। ਤੇ ਜੇ ਇਸ ਤਰ੍ਹਾਂ ਦਾ ਬੰਦਾ ਕੋਈ ਹਕੀਮ ਹੋਏ ਤੇ ਉਹਦੀ ਦੁਆ ਜਿਹੜੀ ਆ ਉਹਨੇ ਕਦੋਂ ਅਸਰ ਕਰਨਾ, ਉਹ ਉਦੋਂ ਵੀ ਵੱਧ ਗਰਮੈਸ਼ ਕਰੇਗੀ। ਹਾਂਜੀ, ਜਦੋਂ ਬੰਦਾ ਜਿਹੜੇ ਹੱਥਾਂ ਨਾਲ ਗੋਲੀਆਂ ਵਲੀਆਂ ਨੇ, ਉਹਨਾਂ ਗੋਲੀਆਂ ਦੇ ਵਿੱਚ ਉਹ ਤਪਸ਼ ਤੇ ਮੌਜੂਦ ਸੀ ਨਾ ਉਹਦੇ ਸੁਭਾਅ ਵਾਲੀ। ਹਾਂਜੀ, ਤੋ ਮਤਲਬ ਤੇ ਇਹ ਹੈ ਕਿ ਜਿਹੜੇ ਕਈ ਲੋਕ ਇੰਜਦੇ ਹੁੰਦੇ ਨੇ ਕਿ ਜਦੋਂ ਆਪ ਕੰਮ ਕਰਦੇ ਨੇ ਤੇ ਉਹਨਾਂ ਦੇ ਹੱਥੋਂ ਕੋਈ ਕੰਮ ਕੀਤਾ ਵੀ ਸਿੱਧਾ ਨਹੀਂ ਹੁੰਦਾ, ਉਹ ਐਵੇਂ ਵੱਢਣ ਹੀ ਪੈਂਦੇ ਨੇ ਲੋਕਾਂ ਨੂੰ, ਔਰ ਇਹ ਕੋਈ ਚੰਗਾ ਵਰਤਾਰਾ ਨਹੀਂ। ਲਓ ਜੀ ਸਾਹਿਬ, ਵੇਖੋ ਕਿੰਨਾ ਖੂਬਸੂਰਤ ਨਖੇੜਾ ਕੀਤਾ ਹੈ ਬਾਜਵਾ ਸਾਹਿਬ ਨੇ ਵੀ ਬਾਬਾ ਵੀ ਗਰਮ ਤੇ ਬਾਬੇ ਦੀਆਂ ਗੋਲੀਆਂ ਵੀ ਗਰਮ। ਇਹ ਬੜੀ ਨੁਕਤੇ ਦੀ ਗੱਲ ਬਾਜਵਾ ਸਾਹਿਬ ਕੀਤੀ ਕਿ ਇੱਕ ਬੰਦਾ ਜਿਹੜਾ ਨਾ, ਉਹਦੇ ਕਿਰਦਾਰ ਦੀ, ਉਹਦੀ ਸ਼ਖਸੀਅਤ ਜਿਹੜੀ ਹੈ, ਉਹਦੀ ਜਿਹੜੀ ਬੁਨਤਰ ਹੈ, ਉਹ ਦੁਆਲੇ ਉਹਦੇ ਨਾਲ ਵਾਪਰਨ ਵਾਲੇ ਜਿਹੜੇ ਹਾਲਾਤ ਹੁੰਦੇ ਨੇ, ਜਿਸ ਮਾਹੌਲ 'ਚ ਪ੍ਰਵਾਨ ਚੜ੍ਹਦਾ, ਜਿਸ ਮਾਹੌਲ 'ਚ ਵੱਡਾ ਹੁੰਦਾ, ਉਹ ਸਾਰਾ ਕੁਝ ਉਹਦੇ ਤੇ ਡਿਪੈਂਡ ਕਰਦਾ ਹੈ। ਜਿਸ ਤਰ੍ਹਾਂ ਦਾ ਉਹਨੂੰ ਮਾਹੌਲ ਮਿਲੇ, ਜਿਸ ਤਰ੍ਹਾਂ ਦੇ ਹਾਲਾਤ, ਜਿਸ ਤਰ੍ਹਾਂ ਦੇ ਵਰਤਾਰੇ ਉਹਦੇ ਨਾਲ ਕੀਤੇ ਜਾਣ, ਉਹ ਉਹਦੀ ਸ਼ਖਸੀਅਤ ਦੇ ਵਿੱਚ ਫਿਰ ਉਗੜ ਕੇ ਰਹਿ ਜਾਂਦੇ ਨੇ। ਜਦੋਂ ਜਵਾਨ ਹੁੰਦਾ ਤੇ ਉਹਦੀ ਸ਼ਖਸੀਅਤ ਦਾ ਉਹ ਹਿੱਸਾ ਬਣ ਗਏ ਹੁੰਦੇ ਨੇ। ਸਾਡੇ ਪੰਜਾਬੀ 'ਚ ਪਿਆਰੇ ਉਹ ਆਖਦੇ ਨੇ ਭਈ ਰੰਡੀ ਕਾ ਪੂਤ ਕੁਨਾਲੀ ਮੈਂ ਮੂਤ, ਯਾਨੀ ਜਿਹੜਾ ਬੇਵਾ ਔਰਤ ਦਾ ਬੱਚਾ ਹੁੰਦਾ ਨਾ ਜੀ, ਇੱਕ ਵਿਚਾਰੀ ਰੰਡੀ ਜਿਹਦਾ ਬੰਦਾ ਮਰ ਗਿਆ, ਉਹਦਾ ਪੁੱਤਰ ਹੈ, ਉਹ ਫਿਰ ਲਾਡਾਂ 'ਚ ਇੰਨਾ ਕੁ ਉਹਨੂੰ ਵਿਗਾੜ ਲੈਂਦੀ ਹੈ, ਕਿਉਂਕਿ ਉਹਦਾ ਹਰ ਸਭ ਕੁਝ, ਉਹਦੀ ਮਰਕਜ਼ ਨਿਗਾਹ ਉਹ ਬੱਚਾ ਹੀ ਹੁੰਦਾ ਹੈ। ਉਹਦੇ ਤੇ ਹੀ ਹਰ ਕਿਸਮ ਦਾ ਪਿਆਰ ਵੀ ਨਿਛਾਵਰ ਕਰਦੀ ਹੈ, ਉਹਨੂੰ ਆਂਦੀ ਵੀ ਕੱਖ ਨਹੀਂ, ਉਹਦੀ ਹਰ ਗੱਲ ਮੰਨਦੀ, ਸਗੋਂ ਬੱਚਾ ਵਿਗੜ ਜਾਂਦਾ। ਇਸੇ ਤਰ੍ਹਾਂ ਬਾਬਾ ਜੀ ਨੇ ਦੱਸਿਆ, ਬਾਜਵਾ ਸਾਹਿਬ ਨੇ, ਵੀ ਅਜਿਹਾ ਬਜ਼ੁਰਗ ਹਕੀਮ ਹੈ, ਕਰਦਾ ਹਿਕਮਤ ਹੈ, ਲੇਕਿਨ ਉਹਦਾ ਸੁਭਾਅ, ਉਹਦੀ ਗੱਲਬਾਤ, ਉਹਦਾ ਅੰਦਾਜ਼ ਬੋਲਣ ਦਾ ਸਖਤ ਕੌੜਾ ਤੇ ਤਲਖ ਤੇ ਕਰੜਾ ਹੈ। ਉਹ ਆਪੋ ਵੀ ਗਰਮ ਹੈ ਤੇ ਉਹਦੀਆਂ ਗੋਲੀਆਂ, ਉਹਦੀ ਦਵਾਈ ਸ਼ਵਾਈ ਜਿਹੜੀ ਹੈ, ਉਹ ਵੀ ਲੋਕਾਂ ਨੂੰ ਗਰਮੀ ਵਾਂਗੂ ਹੀ ਲੱਗਦੀ ਹੈ। ਉਹ ਠੰਡ ਨਹੀਂ ਕਿਸੇ ਦੇ ਸੀਨੇ ਪਾਉਂਦੀ। ਵੇਖੋ ਨਾ, ਮੀਆਂ ਮੁਹੰਮਦ ਬਖਸ਼ ਸਾਹਿਬ ਫਰਮਾਇਆ ਸੀ ਵੀ ਮਰਦ ਮਿਲੇ ਤੇ ਦਰਦ ਨਾ ਛੋੜੇ, ਔਗਣ ਦੇ ਗੁਣ ਕਰਦਾ ਤੇ ਕਾਮਲ ਲੋਗ ਮੁਹੰਮਦ ਬਖਸ਼ਾ ਲਾਲ ਬਣਾਣ ਪੱਥਰ ਦਾ।
ਤੇ ਮਰਦ ਦੇ ਤੇ ਮੱਥੇ ਲੱਗਿਆਂ ਸਾਰੇ ਰੋਗ ਹੀ ਜਾਂਦੇ ਰਹਿੰਦੇ ਨੇ। ਤੇ ਜਿਹੜਾ ਬਾਬਾ ਆਪ ਹੀ ਵੇਖੋ ਨਾ ਕਰੜੇ ਸੁਭਾਅ ਦਾ, ਕੌੜਾ ਸਖਤ, ਜਿਵੇਂ ਮੌਲਾਨਾ ਰੂਮ ਨੇ ਫਰਮਾਇਆ ਸੀ ਕਿ ਜਿਹਦੀ ਜ਼ੁਬਾਨ ਤਲਖ ਹੈ ਉਹਦਾ ਸ਼ਹਿਦ ਵੀ ਕੌੜਾ ਹੁੰਦਾ, ਉਹਦਾ ਸ਼ਹਿਦ ਨਹੀਂ ਵਿਕਦਾ। ਲੋਕੀ ਥੁੱਕ ਜਾਂਦੇ ਨੇ, ਛੱਡ ਜਾਂਦੇ ਨੇ, ਆਂਦੇ ਨੇ ਇਹਦਾ ਸ਼ਹਿਦ ਭਾਈ ਕੌੜਾ ਹੈ, ਇਹਦੀ ਬੋਲੀ ਮਿੱਠੀ ਨਹੀਂ ਤੇ ਇਹਦਾ ਸ਼ਹਿਦ ਮਿੱਠਾ ਕਿੱਥੋਂ ਹੋਣਾ। ਇਹਦੇ 'ਚ ਸਾਨੂੰ ਇਹ ਨਸੀਹਤ ਕੀਤੀ ਗਈ ਹੈ ਕਿ ਬਿਲਖਸੂਸ ਜਿਹੜੇ ਸਾਡੇ ਤਬੀਬ ਡਾਕਟਰਸ ਹਜ਼ਰਾਤ ਨੇ, ਹੁਕਾਮਾ ਨੇ, ਉਹਨਾਂ ਨੂੰ ਬਿਲਖਸੂਸ ਇਹਦੇ 'ਚ ਦੱਸਿਆ ਗਿਆ ਹੈ ਕਿ ਤੁਸੀਂ ਸਿਰਫ ਮਿੱਠਾ ਹੀ ਬੋਲੋ ਤੇ ਮਰੀਜ਼ ਜਿਹੜਾ ਉਹ ਤੇ ਉਂਝ ਸਹੀ ਹੋ ਜਾਂਦਾ। ਲੇਕਿਨ ਤੁਹਾਡੀ ਜਿਸ ਵੇਲੇ ਤਲਖ ਨਵਾਈ ਜਾਂ ਕੌੜਾ ਸੁਭਾਅ ਹੈ ਨਾ, ਉਹਦੇ ਨਾਲ ਮਰੀਜ਼ ਜਿਹੜਾ ਉਹ ਅੱਗੇ ਨਾਲੋਂ ਵੀ ਸਗੋਂ ਜਾਂਦਾ ਰਹਿੰਦਾ, ਹੋਰ ਬਿਮਾਰ ਹੋ ਜਾਂਦਾ। ਬਾਜਵਾ ਸਾਹਿਬ, ਰਾਜਾ ਸੱਜਾਦ ਮਹਿਮੂਦ ਸਾਡੇ ਬੜੇ ਪਿਆਰੇ ਵੇਖਣ ਵਾਲੇ ਨੇ, ਜਰਮਨੀ 'ਚ ਮੁਕੀਮ ਨੇ, ਪਿੱਛੋਂ ਖੋਖਰ ਸ਼ਰੀਫ ਉਹਨਾਂ ਦਾ ਪਿੰਡ ਜੇਲਮ ਦੇ ਇਲਾਕੇ 'ਚ। ਅੱਛਾ ਅੱਛਾ ਅੱਛਾ। ਉਹਨਾਂ ਇੱਕ ਬੜਾ ਸੋਹਣਾ ਸਾਰ ਅਖਾਨ ਭਜਵਾਇਆ ਵੀ ਬਾਬਰ ਨੂੰਹਾਂ ਸੇੜੀਆਂ, ਅੱਛਾ ਅੱਛਾ ਅੱਛਾ, ਕੁਝ ਟਿੰਡਾਂ ਤੇ ਕੁਝ ਅਰੇੜੀਆਂ। ਇਹਨਾਂ ਦੇ ਬਾਰੇ ਚ ਨਾ ਇਸ ਅਖਾਨ ਚ ਦੱਸਿਆ ਗਿਆ ਹੈ ਵੀ ਬਾਬਲ ਆਂਦੇ ਨੇ ਬਾਪ ਨੂੰ ਜਾਂ ਪਿਓ ਨੂੰ, ਜੀ ਜੀ, ਕਿ ਜ਼ਾਹਰ ਜਿਹੜਾ ਬੱਚਿਆਂ ਨੂੰ ਵਿਆਹਣਾ ਤੇ ਜ਼ਾਹਰ ਮਾਂ ਪਿਓ ਨੇ ਵਿਆਹਣਾ ਹੁੰਦਾ ਹੈ। ਬਿਲਕੁਲ। ਤੇ ਉਹਨਾਂ ਨੇ ਨੂੰਹਾਂ ਜਿਹੜੀਆਂ ਲਿਆਂਦੀਆਂ ਨੇ, ਹਾਲਾਂਕਿ ਨੂੰਹ ਕਈ ਜਿਹੜੇ ਸਿਆਣੇ ਲੋਕ ਹੁੰਦੇ ਨੇ ਉਹ ਜਵਾਨ ਨੂੰ ਵੇਖ ਕੇ ਲਿਆਉਂਦੇ ਨੇ ਕਿ ਮਤਲਬ ਇਹ ਜਵਾਨ ਨੂੰਹ ਹੋਏਗੀ ਤੇ ਧੀ ਹੋਏਗੀ ਤੇ ਗੋ ਦੀ ਔਲਾਦ ਜਿਹੜੀ ਆ ਉਹਦੇ ਚੋਂ ਹੋਣ ਵਾਲੀ ਉਹ ਵੀ ਜਵਾਨ ਹੋਏਗੀ, ਸਿਹਤਮੰਦ ਹੋਏਗੀ। ਜੀ ਜੀ। ਤੇ ਕੁਝ ਲੋਕ ਜਿਹੜੇ ਨੇ ਉਹ ਮਤਲਬ ਇਸ ਪਾਸੇ ਨਹੀਂ ਧਿਆਨ ਦਿੰਦੇ, ਉਹ ਹੋਰ ਕਈ ਚੀਜ਼ਾਂ ਵੇਖਦੇ ਨੇ ਜੀ। ਵੇਖੋ ਨਾ, ਕਿਤੇ ਆਂਦੇ ਨੇ ਵਰ ਲੱਭੇ ਤੇ ਘਰ ਨਹੀਂ ਲੱਭਦਾ, ਘਰ ਲੱਭੇ ਤੇ ਵਰ ਨਹੀਂ ਲੱਭਦਾ। ਉਹ ਫਿਰ ਉਹ ਕਈ ਚੀਜ਼ਾਂ ਜਾਂ ਕਈ ਸਾਂਝਾਂ ਦੀ ਪਾਲਣਾ ਪੋਸ ਵਾਸਤੇ ਕਿਤੇ ਮਾਸੀਆਂ ਦੇ, ਕਿਤੇ ਮਾਮੀਆਂ ਦੇ, ਕਿਤੇ ਫੁੱਫੀਆਂ ਦੇ ਰਿਸ਼ਤੇ ਕਰਨੇ ਪੈ ਜਾਂਦੇ ਨੇ ਮਜਬੂਰੀਆਂ ਨਾਲ। ਉਹ ਫਿਰ ਛੋਟੇ ਗੱਤ ਜਾਂ ਸਮੱਧਰ ਕੱਦ ਦੀਆਂ ਬੀਬੀਆਂ ਅਗਰ ਆ ਜਾਣ ਇਕੱਠੀਆਂ ਹੋ ਕੇ, ਨੂੰਹਾਂ ਸਾਰੇ ਘਰ ਦੀਆਂ ਛੋਟੇ ਕੱਦ ਦੀਆਂ ਹੀ ਹੋਣ, ਤੇ ਉਹਨਾਂ ਦੇ ਬਾਰੇ ਚ ਕਿਹਾ ਗਿਆ ਟਿੰਡਾਂ ਹੁੰਦੀਆਂ ਸਨ ਖੂਹ ਦੀਆਂ। ਜੀ ਜੀ। ਹਾਂਜੀ। ਤੇ ਜ਼ਾਹਰ ਉਹ ਵੀ ਛੋਟੀ ਹੁੰਦੀ ਹੈ ਤੇ ਜਿਹੜੀ ਦੋ ਟਿੰਡਾਂ ਦੇ ਜਿਹੜਾ ਨਾ ਥੱਲੇ ਉਹਦੇ ਮਾਲ ਹੁੰਦੀ ਸੀ ਨਾ ਆਪਣਾ ਬੈੜ ਦੇ ਉੱਤੇ ਪਾਈ, ਜੀ ਜੀ, ਉਸ ਮਾਲ ਦਿਓ ਜੋੜਨ ਵਾਸਤੇ ਜਿਹੜੀਆਂ ਜੋੜੀਆਂ ਜਾਂਦੀਆਂ ਸਨ ਨਾ, ਉਹਨੂੰ ਅਰੇੜੀ ਆਂਦੇ ਸਨ, ਪੱਤਰੀ ਹੁੰਦੀ ਸੀ। ਉਹ ਇੰਨੇ ਫਾਸਲੇ ਤੇ ਪੱਤਰੀਆਂ ਹੁੰਦੀਆਂ ਸਨ। ਉਹ ਇਸ ਤਰ੍ਹਾਂ ਨਾ ਉਹ ਫਿਰਦੀਆਂ ਵੀ ਜਾਂਦੀਆਂ ਸਨ, ਜਦੋਂ ਮਾਲ ਉਤਾਂ ਨੂੰ ਜਾਂਦੀਆਂ ਤੇ ਅੜਦੀਆਂ ਨਹੀਂ ਹਨ, ਉਹਦੇ ਉੱਤੇ ਹੀ ਨਾ ਉਹ ਬੈੜ ਦੇ ਪੈ ਕੇ ਤੇ ਉਹ ਵਿੱਚ ਖੂਹ ਦੇ ਚਲੀਆਂ ਜਾਂਦੀਆਂ ਸਨ ਜੀ। ਤੋ ਇਹਦੇ 'ਚ ਦੱਸਿਆ ਗਿਆ ਕਿ ਬਾਬਾ ਜੀ ਨੇ ਜਿਹੜੀਆਂ ਨੂੰਹਾਂ ਲਿਆਂਦੀਆਂ ਨੇ ਲੱਭ ਕੇ, ਉਹ ਕੋਈ ਜਵਾਨ ਨਹੀਂ ਲੱਭੀਆਂ, ਤੇ ਅਗਰ ਉਹ ਜਵਾਨ ਲਿਆਂਦੇ ਤੇ ਸਾਡੀ ਨਸਲ ਅੱਗੋਂ ਜਵਾਨ ਹੁੰਦੀ, ਪਰ ਉਹਨਾਂ ਨਿੱਕੀਆਂ ਨਿੱਕੀਆਂ ਹੀ ਲੈਂਦੀਆਂ ਨੇ, ਜਿਵੇਂ ਕੋਈ ਟਿੰਡਾ ਵੰਗਰੇ ਤੇ ਕੋਈ ਅਰੇੜੀਆਂ, ਅਰੇੜੀ ਵਰਗੀ ਨਿੱਕੀਆਂ ਨਿੱਕੀਆਂ ਨੇ। ਹਾਂਜੀ, ਇਸ ਅਖਾਨ 'ਚ ਦੱਸਿਆ ਗਿਆ ਜੀ। ਲੋ ਜੀ ਸਾਹਿਬ, ਤੁਸੀਂ ਸੁਣਿਆ ਬਾਜਵਾ ਸਾਹਿਬ ਨੇ ਬੜੀ ਸੋਹਣੀ ਵੰਡ ਕੀਤੀ। ਇਹ ਜਿਹੜਾ ਅਖਾਨ ਹੈ ਨਾ ਜੀ, ਇਹਦੇ ਵਿੱਚ ਦਿਸਦਾ ਤੇ ਇਹ ਹੀ ਪਿਆ ਵੀ ਨਨਾਨਾ ਜਿਹੜੀਆਂ ਨੇ ਨਾ, ਨਨਾਨਾ ਉਹਨਾਂ ਦਾ ਵੀ ਘਰ 'ਚ ਪੂਰਾ ਹਿੱਸਾ ਹੁੰਦਾ ਹੈ। ਅੱਗੋਂ ਫਿਰ ਭਰਜਾਈਆਂ ਆ ਜਾਂਦੀਆਂ ਨੇ ਨੂੰਹਾਂ ਬਣ ਕੇ, ਉਹ ਆ ਕੇ ਫਿਰ ਘਰ ਦੇ ਵਿੱਚ ਮਾਲਕ ਬਣ ਜਾਂਦੀਆਂ ਨੇ। ਤੇ ਜਿਹੜੀਆਂ ਘਰ ਵਸਣ ਵਾਲੀਆਂ ਧੀਆਂ ਹੁੰਦੀਆਂ ਨੇ, ਯਾਨੀ ਕਿ ਉਹਨਾਂ ਆਉਣ ਵਾਲੀਆਂ ਨੂੰਹਾਂ ਦੀਆਂ ਨਨਾਨਾ, ਉਹ ਅੱਗੋਂ ਵਿਆਹ ਕੇ ਤੇ ਅਗਲੇ ਘਰਾਂ 'ਚ, ਆਪਣੇ ਘਰਾਂ 'ਚ ਟੁਰ ਜਾਂਦੀਆਂ ਨੇ। ਉਹ ਪਈਆਂ ਆਪਣੇ ਵਾਲਦ ਸਾਹਿਬ ਦੀ, ਆਪਣੇ ਬਾਪ ਦੀ ਜਿਹੜੀ ਪਸੰਦੋ ਨਾ ਪਸੰਦ ਹੈ ਨਾ, ਉਹਦੇ ਤੇ ਤਨਕੀਦ ਪਈਆਂ ਕਰਦੀਆਂ ਨੇ ਕਿ ਬਾਬਲ ਨੂੰਹਾਂ ਸੇੜੀਆਂ, ਕੁਝ ਟਿੰਡਾਂ ਤੇ ਕੁਝ ਅਰੇੜੀਆਂ। ਬਾਜਵਾ ਸਾਹਿਬ ਦੇਖੋ ਜੀ, ਇੱਕ ਹੋਰ ਬੜੀ ਸੋਹਣੀ ਗੱਲ ਕੀਤੀ ਸਾਹਿਬੋ। ਜਦੋਂ ਅਸੀਂ ਨਿੱਕੇ ਨਿੱਕੇ ਸਾਂ, ਜਾਂ ਬਾਜਵਾ ਸਾਹਿਬ ਦਾ ਜਦੋਂ ਬਚਪਨ ਦਾ ਜ਼ਮਾਨਾ ਸੀ, ਉਦੋਂ ਲੋਕਾਂ ਦੀਆਂ ਤਰਜੀਹਾਤ ਕੁਝ ਹੋਰ ਹੁੰਦੀਆਂ ਸਨ। ਉਦੋਂ ਖਾਨਦਾਨ ਵੇਖੇ ਜਾਂਦੇ ਸਨ। ਮਾਲ ਦੌਲਤ ਦੇ ਗਾਜ਼ ਨਾਲ ਉਦੋਂ ਨਹੀਂ ਸੀ ਕਿਸੇ ਨੂੰ ਨਾਪਿਆ ਜਾਂਦਾ। ਇੱਜ਼ਤਦਾਰ ਬੰਦੇ, ਬਲੂ ਬਲੱਡ ਜਿਹਨੂੰ ਅਸੀਂ ਆਖਦੇ ਹਾਂ, ਨਜੀਬੁ ਤਰਫੈਨ ਪੰਜਾਬੀ 'ਚ ਅਸੀਲ ਆਖਦੇ ਹਾਂ, ਚੰਗੇ ਭਲੇ ਮਾਨਸ ਲੋਕ, ਅਜਿਹੇ ਖਾਨਦਾਨ ਨਾਲ ਰਿਸ਼ਤਾ ਨਾਤਾ ਕੀਤਾ ਜਾਂਦਾ ਸੀ। ਅਸਾਂ ਅਜਿਹੇ ਵਾਕਿਆਤ ਵੀ ਵੇਖੇ ਆਪਣੀ ਜ਼ਿੰਦਗੀ ਦੇ ਵਿੱਚ, ਭਈ ਕਿਸੇ ਦੇ ਚੰਗੇ ਭਲੇ ਉਹ ਖਾਂਦੇ ਪੀਂਦੇ ਬਾਇਜ਼ਤ ਲੋਕ ਨੇ, ਮੁੰਡਾ ਵੀ ਉਹਨਾਂ ਦਾ ਬੜਾ ਹੀ ਸੋਹਣਾ, ਤੇ ਉਹਨਾਂ ਵੇਖਿਆ ਵੀ ਮੇਰੀ ਭੈਣ ਜਾਂ ਮੇਰੀ ਕੋਈ ਹਾਲਾ ਦੀ ਧੀ ਹੈ ਤੇ ਉਹਦੀ ਬੱਚੀ ਥੋੜੀ ਕਮਜ਼ੋਰ ਹੈ, ਕੋਈ ਏਡੀ ਸ਼ਕਲ ਵਜ੍ਹਾ ਵਾਲੀ ਵੀ ਨਹੀਂ, ਲੇਕਿਨ ਪੜ ਪੁੜ ਗਈ ਹੈ, ਬੱਚੀ ਬੜੀ ਚੰਗੀ ਹੈ।
ਤੇ ਅੱਲਾ ਜਾਣਦਾ ਅਸਾਂ ਵੇਖਿਆ ਵੀ ਐਡਾ ਭਲੇ ਦੌਰ ਹੁੰਦੇ ਸਨ ਕਿ ਲੋਕੀ ਆਪਣੀ ਰਿਸ਼ਤੇਦਾਰ ਬੱਚੀ ਜਿਹਦੇ 'ਚ ਛੋਟਾ ਮੋਟਾ ਕੋਈ ਖਾਮੀ ਨੁਕਸ ਵੀ ਹੋਣਾ ਤੇ ਉਹਨੂੰ ਸਮੇਟ ਲੈਣਾ, ਆਪਣੇ ਘਰ ਵਿਆਹ ਕੇ ਲੈ ਆਉਣਾ, ਕੋਈ ਉਹਦਾ ਐਬ ਨਾ ਕੱਢਣਾ, ਬਲਕਿ ਉਹਨੂੰ ਔਨ ਕਰ ਲੈਣਾ ਵੀ ਸਾਨੂੰ ਇਹ ਬੱਚੀ ਦਾ ਰਿਸ਼ਤਾ ਦੇ ਛੱਡੋ ਕਿ ਕਿਤੇ ਇਹ ਖੱਜਲ ਨਾ ਹੋਣ, ਕਿੱਥੇ ਧੀ ਵਿਆਉਂਦੇ ਫਿਰਨਗੇ। ਵੇਖੋ ਨਾ ਕਿੱਡੇ ਚੰਗੇ ਜਜ਼ਬਾਤ ਹੁੰਦੇ ਸਨ ਲੋਕਾਂ ਦੇ, ਕਿੱਡੀ ਨੇਕ ਸੋਚ ਹੁੰਦੀ ਸੀ। ਹੁਣ ਤੇ ਸਾਹਿਬੋ ਅਜਿਹਾ ਦੌਰ ਆ ਗਿਆ ਕਿ ਨਾ ਕੋਈ ਕਿਸੇ ਦਾ ਹਸਬ ਨਸਬ ਵਹਿੰਦਾ, ਨਾ ਕੋਈ ਕਿਸੇ ਦੀ ਨਸਲ ਵਹਿੰਦਾ, ਨਾ ਕੋਈ ਕਿਸੇ ਦਾ ਪਿਛੋਕੜ ਫਰੋਲਦਾ ਵੀ ਇਹ ਹੈ ਕੌਣ ਸਨ, ਕਿੱਥੋਂ ਟੁਰੇ, ਪਿਓ ਦਾਦਾ ਕੌਣ ਸੀ। ਹੁਣ ਤੇ ਸਿਰਫ ਇਹ ਹੀ ਵਹਿੰਦੇ ਨੇ ਕਿ ਇਹਦਾ ਜ਼ਾਹਰੀ ਛੱਪ ਛਪਾ ਕੀ ਹੈ, ਇਹਨਾਂ ਕੋਲ ਗੱਡੀਆਂ ਕਿੰਨੀਆਂ ਨੇ, ਕੋਠੀ ਕਿੰਨੇ ਗੱਜ ਦੀ ਹੈ, ਤੇ ਇਹ ਹੁਣ ਮਿਆਰ ਰਹਿ ਗਏ ਨੇ। ਲੇਕਿਨ ਇਹ ਗੱਲ ਜਿਹੜੀ ਬਾਜਵਾ ਸਾਹਿਬ ਕੀਤੀ ਹੈ ਵੀ ਲੰਮੇ ਕੱਦ ਦੀ ਬੱਚੀ ਸੇੜ ਕੇ ਲਿਆਉਣੀ ਕਿ ਸਾਡੀ ਬੱਚੇ ਅੱਗੋਂ ਨਸਲ ਦੇ ਜਵਾਨ ਹੋਣ, ਖੂਬਸੂਰਤ ਹੋਣ, ਇਹ ਚੀਜ਼ਾਂ ਪਹਿਲੇ ਤਰਜੀਹਾਤ ਹੁੰਦੀਆਂ ਸਨ। ਹੁਣ ਤੇ ਨੋਟ ਖੁੱਲੇ ਹੋਣੇ ਚਾਹੀਦੇ ਨੇ, ਕੁੜੀ ਦਾ ਨਾਂ ਕੋਠੀ ਗੱਡੀ ਹੋਣੀ ਚਾਹੀਦੀ ਹੈ, ਕੁੜੀ ਜਿਸ ਤਰ੍ਹਾਂ ਦੀ ਮਰਜ਼ੀ ਹੋਵੇ। ਬਹਰਹਾਲ ਇਸ ਖਾਨ ਦੇ ਵਿੱਚ ਨਨਾਨਾ ਵੱਲੋਂ ਬਾਪ ਦੇ ਉੱਤੇ ਸ਼ਿਕਵਾ ਕੀਤਾ ਜਾ ਰਿਹਾ। ਹਾਲਾਂਕਿ ਅਸਾਂ ਤੇ ਇਹੀ ਵੇਖਿਆ ਕਿ ਜਦੋਂ ਮਾਪੇ ਵੀ ਕਿਤੇ ਕੁੜੀ ਵੇਖਣ ਜਾਂਦੇ ਨੇ ਆਪਣੇ ਪੁੱਤਰ ਵਾਸਤੇ ਤੇ ਨਨਾਨਾ ਦੇ ਨਾਲ ਹੀ ਜਾਂਦੀਆਂ ਨੇ ਸਭ ਤੋਂ ਅੱਗੇ, ਤੇ ਧੀਆਂ ਨੂੰ ਮਾਨ ਦਿੱਤਾ ਜਾਂਦਾ ਹੈ, ਉਹਨਾਂ ਦੇ ਹੁਕਮ ਮੁਤਾਬਕ ਹੀ ਨੂੰ ਸਿਲੈਕਟ ਕੀਤੀ ਜਾਂਦੀ ਹੈ, ਮੁੰਤਖਬ ਕੀਤੀ ਜਾਂਦੀ ਹੈ। ਬਾਅਦ 'ਚ ਫਿਰ ਘਰਾਂ 'ਚ ਛੋਟੀਆਂ ਮੋਟੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਤੇ ਇਹ ਨੂੰਹਾਂ ਦੀਆਂ, ਧੀਆਂ ਦੀਆਂ, ਨਨਾਨਾ ਦੀਆਂ ਆਪਸ 'ਚ ਜਿਹੜੀਆਂ ਉਹ ਨੋਕ ਜੋਕ ਹੁੰਦੀ ਹੈ, ਉਹਦੇ ਬਾਰੇ ਵਿੱਚ ਗੱਲ ਕੀਤੀ ਗਈ। ਬਾਜਵਾ ਸਾਹਿਬ ਜਹਾਨੀਆਂ ਤੋਂ ਚੌਧਰੀ ਅਸ਼ਤਿਆਕ ਕਾਲੂ ਜੀ 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 ਬੜੇ ਸਾਡੇ ਮਿੱਤਰ ਜੇ, ਹਾਂਜੀ ਤੇ ਉਹਨਾਂ ਜਨਾਬ ਅਖਾਣ ਭਿਜਵਾਇਆ ਵੀ ਅੱਕ ਨਾਲ ਮਾਖੀ ਨਹੀਂ ਲੱਗਦੀ। ਹਾਂਜੀ, ਇਹਦੇ ਚ ਦੱਸਿਆ ਗਿਆ ਕਿ ਬੰਦੇ ਨੂੰ ਮਿੱਠ ਬੋਲੜਾ ਹੋਣਾ ਚਾਹੀਦਾ ਹੈ, ਮਿੱਠੇ ਸੁਭਾਅ ਦਾ ਹੋਣਾ ਚਾਹੀਦਾ ਹੈ। ਅੱਕ ਜਿਹੜਾ ਬੂਟਾ ਜ਼ਾਹਰੀ ਤੌਰ ਤੇ ਕਿੱਡਾ ਸੋਹਣਾ ਲੱਗਦਾ ਹੈ, ਵੱਡੇ ਵੱਡੇ ਪੱਤਰ ਹੁੰਦੇ ਨੇ ਸੋਹਣੇ, ਉਹਦੇ ਨਾਲ ਮਤਲਬ ਜਿਹੜਾ ਉਹ ਫਲ ਲੱਗਦਾ ਉਹ ਵੀ ਅੰਬਾਂ ਦੀ ਸ਼ਕਲ ਦਾ ਹੁੰਦਾ। ਜਿਵੇਂ ਵਾਰਿਸ ਸ਼ਾਹ ਨੇ ਲਿਖਿਆ ਕਿ ਅੱਕ ਬੀਜ ਕੇ ਕਿਸੇ ਨਾ ਅੰਬ ਖਾਦੇ, ਕਿਉਂਕਿ ਜ਼ਾਹਰੀ ਤੌਰ ਤੇ ਅੱਕ ਦਾ ਫਲ ਵੀ ਅੰਬ ਨਾਲ ਦਾ ਹੀ ਹੁੰਦਾ ਹੈ, ਯਾਨੀ ਸ਼ਕਲੋਂ ਤੇ ਉਹ ਉਸ ਤਰ੍ਹਾਂ ਦਾ ਹੀ ਹੁੰਦਾ ਹੈ, ਲੇਕਿਨ ਵਸਫ ਵੱਖਰੇ ਵੱਖਰੇ ਹੁੰਦੇ ਨੇ। ਹਾਂਜੀ, ਅੱਕ ਬੀਜ ਕੇ ਕਿਸੇ ਨਾ ਅੰਬ ਖਾਦੇ ਤੇ ਉੱਤੇ ਕਿੰਬ ਸ਼ਤੂਤ ਨਾ ਆਇਆ ਏ, ਤੇ ਵਾਰਿਸ ਬੀਜਿਆ ਹੀ ਸਦਾ ਵੱਢਣਾ ਏ, ਸਭੋ ਦਾਨਿਆ ਏ ਫਰਮਾਇਆ ਏ। ਜੀ ਇਸ ਤਰ੍ਹਾਂ ਤੋ ਗੱਲ ਇਹ ਹੈ ਕਿ ਮਤਲਬ ਇਹਦੇ 'ਚ ਇਹ ਹੀ ਦੱਸਿਆ ਗਿਆ ਹੈ ਕਿ ਬੰਦੇ ਨੂੰ ਮਿੱਠ ਬੋਲੜਾ ਹੋਣਾ ਚਾਹੀਦਾ ਹੈ, ਮਿੱਠੇ ਸੁਭਾਅ ਦਾ ਹੋਣਾ ਚਾਹੀਦਾ ਹੈ, ਲੋਕਾਂ ਦੇ ਦਿਲ ਮੁਹੱਬਤ ਤੇ ਪਿਆਰ ਨਾਲ ਜਿੱਤਣ ਵਾਲਾ ਹੋਣਾ ਚਾਹੀਦਾ। ਵਾਹ ਵਾਹ ਵਾਹ, ਕਿਉਂਕਿ ਅੱਕ ਜਿਹੜਾ ਅੱਕ ਕੌੜਾ ਹੁੰਦਾ, ਸਖਤ ਬਹੁਤ ਕੌੜਾ ਹੁੰਦਾ, ਔਰ ਉਹਦੇ ਨਾਲ ਕਦੀ ਵੀ ਮਾਖੀ ਨਹੀਂ ਲੱਗਦੀ। ਯਾਨੀ ਸ਼ਹਿਦ ਦੀਆਂ ਮੱਖੀਆਂ ਹਾਲਾਂ ਫੁੱਲ ਤੇ ਅੱਕ ਨੂੰ ਵੀ ਲੱਗਦੇ ਨੇ, ਲੇਕਿਨ ਅੱਕ ਦੇ ਫੁੱਲ ਦਾ ਰਸ ਕਦੀ ਮਾਖੀ ਨਹੀਂ ਚੂਸੇਗੀ, ਕਿਉਂਕਿ ਉਹਨੂੰ ਪਤਾ ਕਿ ਇਹਦਾ ਰਸ ਵੀ ਕੌੜਾ ਹੈ। ਇਹ ਹਾਲਾਂ ਬੜੇ ਸੋਹਣੇ ਫੁੱਲ ਲੱਗਦੇ ਨੇ ਅੱਕ ਨੂੰ। ਹਾਂਜੀ, ਤੋ ਇਹਦੇ ਚ ਖਾਨ ਚ ਇਹ ਦੱਸਿਆ ਗਿਆ ਕਿ ਮਤਲਬ ਇਹ ਵੇ ਕਿ ਜਿਹੋ ਜਿਹਾ ਬੰਦਾ ਚੰਗਾ ਹੋਏਗਾ ਉਹਦਾ ਅਮਲ ਵੀ ਚੰਗਾ ਹੋਏਗਾ, ਤੇ ਉਹਦੀ ਕਰਤੂਤ ਵੀ ਚੰਗਾ ਹੋਏਗਾ, ਤੇ ਉਹਦਾ ਸੁਭਾਅ ਚੰਗੇ ਦੀ ਵਜ੍ਹਾ ਨਾਲ ਅਗਲੇ ਤੇ ਵੀ ਅੱਛਾ ਅਸਰ ਪਵੇਗਾ। ਹਾਂਜੀ, ਤੇ ਜੇ ਤੁਸੀਂ ਮਤਲਬ ਇਹ ਕਿ ਕੌੜੇ ਸੁਭਾਅ ਦੇ ਹੋਵੋਗੇ ਤੇ ਲੋਕੀ ਤੁਹਾਨੂੰ ਥੁੱਕ ਦੇਣਗੇ। ਹਾਂਜੀ, ਤੇ ਇਸ ਵਾਸਤੇ ਮਿੱਠੇ ਸੁਭਾਅ ਦੇ ਹੋਵੋ, ਕਿਉਂਕਿ ਫਿਰ ਮਿਸਾਲ ਦਿੱਤੀ ਹੈ ਅੱਕ ਨਾਲ ਕਿ ਅੱਕ ਨਾਲ ਮਾਖੀ ਕਦੀ ਨਹੀਂ ਲੱਗਦੀ, ਕਿ ਹਾਲਾਂ ਫੁੱਲ ਉਹਦੇ ਤੇ ਵੀ ਹੁੰਦੇ ਨੇ, ਉਹ ਜਗ੍ਹਾ ਜਗ੍ਹਾ ਤੋਂ ਮੱਖੀਆਂ ਜਾ ਕੇ ਸ਼ਹਿਦ ਦੀਆਂ ਜਾ ਕੇ ਤੇ ਰਸ ਚੂਸਦੀਆਂ ਫਿਰਦੀਆਂ ਨੇ, ਲੇਕਿਨ ਤੁਸੀਂ ਅੱਕ ਦੇ ਫੁੱਲ ਤੇ ਕਦੀ ਸ਼ਹਿਦ ਦੀ ਮੱਖੀ ਬੈਠੀ ਹੋਈ ਨਹੀਂ ਵੇਖੀ ਹੋਈ। ਵਾਹ ਵਾਹ ਵਾਹ। ਲਓ ਜੀ ਪਿਆਰਿਓ, ਵੇਖੋ ਕਿੰਨੀ ਖੂਬਸੂਰਤ ਵੰਡ ਕਰਕੇ ਸਾਨੂੰ ਸਮਝਾਇਆ ਬਾਜਵਾ ਸਾਹਿਬ ਨੇ। ਅੱਕ ਜਿਹੜਾ ਸਾਡੇ ਚਲੋ ਸ਼ਹਿਰਾਂ 'ਚ ਰਹਿਣ ਵਾਲੇ ਲੋਕ ਵੀ ਮੇਰਾ ਖਿਆਲ ਹੈ ਅਕਸਰ ਜਾਣਦੇ ਹੋਣਗੇ, ਲੇਕਿਨ ਸਾਡੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਸਾਡੇ ਭੈਣਾਂ ਭਾਈ ਨੇ, ਸਾਡੀ ਅਕਸਰੀਅਤ ਅਸੀਂ ਪਿੰਡਾਂ 'ਚ ਰਹਿਣ ਵਾਲੇ ਲੋਕ ਆ। ਖੁਦ ਰਹੋ ਇੱਕ ਪੌਦਾ ਉੱਗਦਾ ਸਾਡੀ ਇਸ ਧਰਤੀ ਦੇ ਉੱਤੇ, ਅੱਕ ਦਾ ਬੂਟਾ ਉਹਨੂੰ ਆਖਦੇ ਨੇ। ਇਹਦੀ ਕੋਈ ਸਪੈਸ਼ਲੀ ਕਾਸ਼ਤਕਾਰੀ ਨਹੀਂ ਕੀਤੀ ਜਾਂਦੀ, ਅੱਲਾਹ ਪਾਕ ਸੱਚੇ ਸਾਹਿਬ ਵੱਲੋਂ ਹੀ ਉੱਗਦਾ। ਜਿੱਥੇ ਉੱਗਦਾ ਉੱਥੇ ਚੂੰਕਿ ਇਹਦੇ ਬੀਜ ਵਗੈਰਾ ਡਿੱਗ ਪੈਂਦੇ ਨੇ, ਤੇ ਫਿਰ ਅਗਲਾ ਮੌਸਮ ਆਉਂਦਾ ਤੇ ਫਿਰ ਪੁੰਗਰ ਪੈਂਦੇ ਨੇ। ਇਹ ਜਿਹੜਾ ਬੂਟਾ ਜਿਹੜਾ ਸਖਤ ਕੜਵਾ ਔਰ ਜ਼ਹਿਰੀਲੇ ਅਸਰਾਤ ਦਾ ਹਾਮਿਲ ਹੁੰਦਾ ਹੈ,
ਯਾਨੀ ਅੱਕ ਦੇ ਪੱਤੇ ਨੂੰ ਤਰੋੜੀਏ ਤੇ ਦੁੱਧ ਨਿਕਲਦਾ। ਦੁੱਧ ਜੇ ਕੋਈ 2 4 5 ਕਤਰੇ ਕੋਈ ਬੰਦਾ ਖਾ ਲਵੇ ਤੇ ਫੌਰੀ ਤੌਰ ਤੇ ਸਿੰਮੀ ਅਸਰਾਤ ਉਹਦੇ ਜਿਸਮ ਤੇ ਜ਼ਾਹਿਰ ਹੋਣਾ ਸ਼ੁਰੂ ਹੋ ਜਾਂਦੇ ਨੇ, ਜ਼ਹਿਰ ਫੈਲ ਜਾਂਦਾ। ਇਹਨੂੰ ਸੱਪ ਦੇ ਵੱਡੇ ਦੇ ਵਾਸਤੇ ਵੀ ਬੜਾ ਅਕਸੀਰ ਮੰਨਿਆ ਜਾਂਦਾ। ਔਰ ਇਹ ਜਿਹੜਾ ਅੱਕ ਦਾ ਬੂਟਾ ਹੈ, ਇਹਦੇ ਪੱਤਰ, ਇਹਦੀਆਂ ਟਾਹਣੀਆਂ, ਇਹਦੇ ਫੁੱਲ, ਇਹਦੇ ਉਹ ਟੀਂਡੇ ਜਿਹਨੂੰ ਛੋਟੇ ਛੋਟੇ ਅੰਬੀਆਂ ਵਾਂਗਰ ਲੱਗਦੇ ਨੇ ਅੱਕ ਨੂੰ, ਇਹ ਸਾਰੇ ਇੰਤਹਾਈ ਕੌੜੇ ਜ਼ਹਿਰ ਹੁੰਦੇ ਨੇ। ਹੁਣ ਬਾਜਵਾ ਸਾਹਿਬ ਦੱਸਿਆ ਵੀ ਮਾਖੀ ਜਿਹੜੀ ਹੈ, ਸ਼ਹਿਦ ਦੀ ਮੱਖੀ ਨੂੰ ਅਸੀਂ ਪੰਜਾਬੀ ਚ ਆਖਦੇ ਹਾਂ ਮਾਖਿਓਂ, ਸ਼ਹਿਦ ਲੱਗਾ ਜੀ ਪਿਆਰਿਓ। ਉਹਨੇ ਤੇ ਹੁਣ ਫੁੱਲਾਂ ਦਾ ਰਸ ਚੂਸਣਾ ਹੁੰਦਾ ਤੇ ਫਿਰ ਉਹਦਾ ਉਹਨੇ ਸ਼ਹਿਦ ਬਣਾਉਣਾ ਹੁੰਦਾ। ਤੇ ਸ਼ਹਿਦ ਇੰਤਹਾਈ ਮਿੱਠੀ ਚੀਜ਼ ਨੂੰ ਅਸੀਂ ਆਖਦੇ, ਅਸੀਂ ਤਾਂ ਬਲਕਿ ਆਖਦੇ ਹਾਂ ਵੇਖੇ ਕਿੱਡੀ ਮਿੱਠੀ ਸ਼ਹਿਦ ਹੈ, ਯਾਨੀ ਕਿ ਹੱਦ ਤੋਂ ਬਹੁਤੀ ਮਿੱਠੀ ਹੈ। ਤੇ ਹੁਣ ਉਹ ਜ਼ਹਿਰ ਦੇ ਵਿੱਚੋਂ ਤੇ ਉਹ ਸ਼ਹਿਦ ਨਹੀਂ ਨਾ ਨਿਕਲ ਸਕਦਾ, ਮਿਠਾਸ ਨਹੀਂ ਨਿਕਲ ਸਕਦੀ। ਇਸ ਵਾਸਤੇ ਅੱਕ ਦੇ ਜਿਹੜੇ ਬੂਟੇ ਨੇ, ਉਹਦੇ ਜਿਹੜੇ ਫੁੱਲ ਨੇ, ਬਾਜਵਾ ਸਾਹਿਬ ਦੱਸਿਆ ਕਿ ਉਹਨਾਂ ਨੂੰ ਕਦੀ ਨਹੀਂ ਚੂਸੇਗੀ ਸ਼ਹਿਦ ਦੀ ਮੱਖੀ, ਕਿਉਂਕਿ ਉਹ ਕੌੜ ਲੈਣੀ ਸੂ ਉੱਥੋਂ ਸਾਰਾ ਆਪਣਾ ਆ ਕੇ ਛੱਤੇ 'ਚ ਜਿੰਨਾ ਸ਼ਹਿਦ ਲੱਗਾ ਉਹਨੂੰ ਬਰਬਾਦ ਕਰਨਾ। ਇਹੋ ਹੀ ਹਾਲ ਮੁੰਤਬਿਕ ਹੁੰਦਾ ਹੈ। ਜਿਹੜੇ ਇਹਦੇ 'ਚ ਜਿਹੜੀਆਂ ਮਤਾਂ ਦਿੱਤੀਆਂ ਜਾਂਦੀਆਂ ਨੇ ਨਾ ਸਾਡੇ ਅਖਾਣਾਂ ਦੇ ਵਿੱਚ, ਉਹਨਾਂ ਨੂੰ ਪਰਤ ਕੇ ਫਿਰ ਅਸੀਂ ਲਿਆ ਕੇ ਆਪਣੇ ਵਸੇਬ ਤੇ ਪਿਆਰੇ ਉਹਦਾ ਇਤਲਾਕ ਕਰਨੇ ਆ। ਵੇਖੋ ਨਾ, ਇਸੇ ਤਰ੍ਹਾਂ ਹੀ ਸਖਤ ਕੌੜਾ ਕੋਈ ਬੰਦਾ ਹੈ, ਉਹਦੇ ਕੋਲੋਂ ਫਿਰ ਮਿਠਾਸ ਉਂਝ ਹੀ ਨਸ ਜਾਂਦੀ ਹੈ, ਸ਼ਾਇਦ ਉਹਦੇ ਕਿਤੇ ਨੇੜੇ ਤਰੇੜੇ ਵੀ ਨਹੀਂ ਆਉਂਦਾ। ਜਿਵੇਂ ਅੱਕ ਦੇ ਬੂਟੇ ਦੇ ਨੇੜੇ ਨਾ ਮਾਖੀ ਤੇ ਨਾ ਮਾਖਿਓਂ ਆਉਂਦਾ। ਇਹ ਗੱਲ ਸਾਨੂੰ ਇਹਦੇ 'ਚ ਸਮਝਾਈ ਗਈ ਹੈ। ਆਲਾ ਤਰੀਨ ਆਪਣਾ ਇਖਲਾਕ ਰੱਖੋ। ਪਿਆਰੇ ਨਬੀ ਪਾਕ ਵੀ ਫਰਮਾਇਆ ਕਿ ਮੈਂ ਇਸ ਦੁਨੀਆ ਦੇ ਵਿੱਚ ਆਲਾ ਤਰੀਨ ਇਖਲਾਕ ਦੀ ਤਕਮੀਲ ਵਾਸਤੇ ਆਇਆ। ਔਰ ਜਿਸ ਕਦਰ ਸਾਡੇ ਔਲੀਆ ਸੂਫੀਆ ਇਸ ਦੁਨੀਆ ਤੇ ਆਏ, ਉਹਨਾਂ ਦਾ ਵੀ ਸਭ ਤੋਂ ਪਹਿਲਾ ਮਿਸ਼ਨ ਇਹ ਹੀ ਹੈ, ਇੰਤਹਾਈ ਖੁਸ਼ ਇਖਲਾਕੀ ਦੇ ਨਾਲ ਅੱਲਾਹ ਪਾਕ ਦੇ ਬੰਦਿਆਂ ਦੇ ਨਾਲ ਪੇਸ਼ ਆਉਣਾ। ਤੇ ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾਹ ਮੇਰੀ। ਓ ਚੱਲ ਮੇਲੇ ਨੂੰ ਚਲੀਏ। रौनक हो जाऊं चट